डिस्काउंट के लिए कूपन कोड 1313 का इस्तेमाल कर सकते हो। नाल ही वैस्ट कोस्ट ट्रक ड्राइविंग स्कूल फ्रेजनो वाले ਜਿਹੜੇ कि ਤੁਹਾਨੂੰ ट्रक का लाइसेंस घट समय ਵਿੱਚ ਵਧੀਆ सिखलाई दे के लैन 'ਚ सहायता करते हैं। होर जानकारी ਦੇ ਲਈ कॉल करो अजीत अटवाल 559 374 45 41 ਜਾਂ फ्रांसिस्को रवेरा 559 800 0590 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਮਮਤਾ ਬੈਨਰਜੀ ਸਮੇਤ ਪਹੁੰਚੇ ਵੱਡੇ ਚਿਹਰੇ। ਦੇਖੋ, ਆਮ ਆਦਮੀ ਪਾਰਟੀ ਦੀ ਜਿਹੜੀ ਇਹ ਰੈਲੀ ਆ ਉਹਦੀ ਗੱਲ ਤੇ ਆਪਾਂ ਬਾਅਦ ਚ ਕਰੀਏ, ਪਰ ਉਸ ਤੋਂ ਪਹਿਲਾਂ ਇੱਕ ਵੱਡੀ ਅਪਡੇਟ ਆ ਕਿ ਹੁਣ ਥੋੜੀ ਦੇਰ ਪਹਿਲਾਂ ਖਬਰ ਸੁਣਨ ਨੂੰ ਮਿਲੀ ਆ ਜੀ ਕਿ ਸ਼ਰਦ ਪਵਾਰ ਦੀ ਰਿਹਾਇਸ਼ ਤੇ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ, ਸੀਤਾਰਾਮ ਯੇਚੁਰੀ, ਚੰਦਰਬਾਬੂ ਨਾਇਡੂ ਇਹ ਸਾਰੇ ਇਕੱਠੇ ਹੋਏ ਆ। ਹੁਣ ਤੋਂ ਥੋੜੀ ਦੇਰ ਪਹਿਲਾਂ ਦੀ ਗੱਲ ਆ। ਇਹਦਾ ਮਤਲਬ ਹੈ ਕਿ ਇੱਕੋ ਮੰਚ ਤੇ ਇੱਕੋ ਟੇਬਲ ਤੇ ਪਹੁੰਚ ਗਏ ਆ ਰਾਹੁਲ ਗਾਂਧੀ ਤੇ ਕੇਜਰੀਵਾਲ। ਤਾਂ ਉਸ ਤੋਂ ਪਹਿਲਾਂ ਇੱਕ ਰੈਲੀ ਕੀਤੀ ਜਾਂਦੀ ਹੈ ਜੰਤਰ ਮੰਤਰ ਤੇ, ਜੋ ਬਹੁਤ ਵੱਡੀ ਰੈਲੀ ਆ। ਇਹਦਾ ਅਰਥ ਇਹੋ ਕੱਢਣਾ ਚਾਹੀਦਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਅਲਾਇੰਸ ਦੀ ਮੇਰੇ ਖਿਆਲ ਦੇ ਨਾਲ ਇਹ ਆਖਰੀ ਕੋਸ਼ਿਸ਼ ਹੈ। ਅੱਜ ਸਵੇਰ ਤੱਕ ਜਾਂ ਤੇ ਗੱਲ ਬਣੀ ਨਹੀਂ ਤੇ ਫਿਰ ਅਬਦਲ ਗਨੀ ਤੇ ਹੈ ਹੀ ਆ। ਕਹਿਣ ਦਾ ਭਾਵ ਇਹ ਆ ਕਿ ਜਿਹੜੀ ਰੈਲੀ ਕੀਤੀ ਆ ਇਹ ਆਖਰੀ ਕੋਸ਼ਿਸ਼ ਹੈ ਯੂਨਾਈਟ ਹੋਣ ਦੀ। ਸੋ ਇਹਦੇ ਵਿੱਚ ਅੱਜ ਕਿਹਾ ਵੀ ਗਿਆ, ਸਾਫ਼ ਤੌਰ ਤੇ ਸੰਕੇਤ ਵੀ ਹੈ, ਕਿਉਂਕਿ ਦੇਖੋ ਖੱਬੇ ਪੱਖੀ ਤੇ ਮਮਤਾ ਬੈਨਰਜੀ ਬੰਗਾਲ ਦੇ ਵਿੱਚ ਬਿਲਕੁਲ ਵਿਰੋਧ ਦੇ ਵਿੱਚ ਖੜੇ ਆ, ਪਰ ਇੱਥੇ ਉਹ ਆਪਣਾ ਇੱਕ ਮੰਚ ਬਣਾ ਰਹੇ ਆ, ਇੱਕ ਅਲਾਇੰਸ ਬਣਾ ਰਹੇ ਆ। ਤਾਂ ਇਹ ਕਹਿਣਾ ਜਿਹੜਾ ਉਹ ਬਹੁਤ ਸਰਲ ਆ ਕਿ ਬਹੁਤ ਜਲਦੀ ਇਹ ਸਮੀਕਰਨ ਜਿਹੜੇ ਆ ਉਹ ਇੱਕ ਅਮਲੀ ਰੂਪ ਦੇ ਵਿੱਚ, ਅਲਾਇੰਸ ਰੂਪ ਚ ਸਾਨੂੰ ਦੇਖਣ ਨੂੰ ਮਿਲ ਜਾਣਗੇ। ਤਾਂ ਹੁਣ ਇਹ ਵੇਖਣਾ ਦਿਲਚਸਪ ਹੋਊਗਾ ਕਿ ਕੀ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਇਹ ਇਕੱਠੇ ਆਉਂਦੇ ਆ, ਕਿਉਂਕਿ ਇਹਨਾਂ ਦੇ ਜਿਹੜੇ ਸਾਥੀ ਆ ਦੂਸਰੇ ਫਾਰੂਕ ਅਬਦੁੱਲਾ ਵਰਗੇ ਜਾਂ ਨਾਇਡੂ ਵਰਗੇ, ਉਹਨਾਂ ਦਾ ਸੋਚਣਾ ਇਹੋ ਹੀ ਆ ਕਿ ਇਹ ਦੋਵੇਂ ਦਲ ਨਾਲੋਂ ਨਾਲ ਚੱਲਣੇ ਬਹੁਤ ਜ਼ਰੂਰੀ ਹੈ ਜੇ ਅਸੀਂ ਇੱਕ ਸਟਰੋਂਗ ਓਪੋਜੀਸ਼ਨ ਉਸਾਰਨੀ ਹੈ। ਤਾਂ ਇਹ ਹੁਣ ਦੇਖਣਾ ਦਿਲਚਸਪ ਰਹੇਗਾ। ਮਮਤਾ ਬੈਨਰਜੀ ਨੇ ਤੇ ਅੱਜ ਇੱਥੋਂ ਤੱਕ ਕਹਿ ਦਿੱਤਾ ਕਿ ਲੋਕਤੰਤਰ ਨਮੋਤੰਤਰ ਚ ਬਦਲ ਗਿਆ ਹੈ ਤੇ ਦੇਸ਼ ਵਿੱਚ ਸਥਿਤੀ ਜਿਹੜੀ ਉਹ ਐਮਰਜੈਂਸੀ ਤੋਂ ਵੀ ਭੈੜੀ ਹੋਈ ਪਈ ਆ। ਤੇ ਇਸ ਕਰਕੇ ਦੇਸ਼ ਨੂੰ ਆਜ਼ਾਦ ਕਰਾਉਣਾ ਬਹੁਤ ਜ਼ਰੂਰੀ ਹੈ। ਉਹ ਕਹਿੰਦੀ ਕਿ ਲੋਕ ਤੇ ਗੱਬਰ ਸਿੰਘ ਤੋਂ ਡਰਦੇ ਸੀਗੇ, ਕਹਿੰਦੇ ਸੀ ਨਾ ਕਿ ਗੱਬਰ ਸਿੰਘ ਤੋਂ ਡਰਦੇ ਤੇ ਇੱਥੇ ਤੇ ਦੋ ਗੱਬਰ ਸਿੰਘ ਆ ਭਾਰਤੀ ਜਨਤਾ ਪਾਰਟੀ ਚ। ਦੋ ਗੱਬਰ ਜਿਹੜੇ ਆ ਉਹ ਸਾਫ਼ ਤੌਰ ਤੇ ਉਹਨਾਂ ਨੇ ਸੰਕੇਤ ਦੇ ਹੀ ਦਿੱਤਾ। ਸੋ ਦੇਖਦੇ ਆ ਹੁਣ ਅੱਗੇ ਕੀ ਚੀਜ਼ਾਂ ਵਾਪਰਦੀਆਂ। ਪਰ ਜੇ ਮੰਨ ਲਓ ਮਮਤਾ ਬੈਨਰਜੀ ਇਹ ਸਾਰੇ ਇਕੱਠੇ ਆ ਜਾਂਦੇ ਆ ਤਾਂ ਉਸ ਸੂਰਤ ਦੇ ਵਿੱਚ ਫਿਰ ਇੱਕ ਛੋਟੀ ਜਿਹੀ ਢੇਰੀ ਪਾਸੇ ਰਹਿ ਜੂਗੀ। ਉਹ ਕਿਹੜੀ ਆ? ਨਵੀਨ ਪਟਨਾਇਕ ਉੜੀਸਾ ਤੋਂ, KCR ਤੇਲੰਗਾਨਾ ਤੋਂ, ਤਾਂ ਫਿਰ UP ਦੇ ਵਿੱਚ ਆ ਜਾਓ ਉੱਥੇ ਭੂਆ ਭਤੀਜਾ। ਤਾਂ ਇਹ ਢੇਰ ਇੱਕ ਰਹਿ ਜੂਗੀ। ਬਾਕੀ ਇੱਕ ਬਹੁਤ ਵੱਡੀ ਢੇਰ ਹੈ ਜਿਹੜੀ ਉਹ ਇਸ ਫਰੰਟ ਸਾਡੇ ਸਾਹਮਣੇ ਹੋਊਗੀ ਜੀ। ਤੇ ਚਲੋ ਦੇਖਦੇ ਹਾਂ ਇੱਥੇ ਜਿਹੜਾ ਇਹ ਕੀ ਬਣਦਾ ਆ। ਸੋ ਵੱਡੇ ਵੱਡੇ ਚਿਹਰੇ ਇਕੱਠੇ ਹੋ ਰਹੇ ਆ। ਤੇ ਮਿੰਟੂ ਜੀ, ਕੀ ਇਸ ਦੇ ਨਾਲ ਇੱਦਾਂ ਵੀ ਇਸ ਨੂੰ ਦੇਖਿਆ ਜਾ ਸਕਦਾ ਬਾਅਦ ਦੇ ਵਿੱਚ ਜਿਹੜੇ ਭਾਜਪਾ ਵਾਲੇ ਕਹਿਣ ਵੀ ਦੇਖੋ ਜੀ ਇਹਨਾਂ ਦੇ ਪੱਲੇ ਦਾ ਕੁਛ ਨਹੀਂ ਹੈ, ਸਾਰੇ ਜਾਣੇ ਤਾਂ ਇਕੱਠੇ ਹੁੰਦੇ ਆ ਤੇ ਇਹਨਾਂ ਦਾ ਬਾਅਦ ਦੇ ਵਿੱਚ ਚੱਲਣਾ ਹੀ ਕੁਛ ਨਹੀਂ। ਦੇਖੋ, ਭਾਜਪਾ ਵਾਲੇ ਤਾਂ ਕਹਿ ਹੀ ਰਹੇ ਆ ਕਿ ਇਹ ਮਹਾਗਠਜੋੜ ਆ ਜਿਹੜਾ, ਇਹ ਅਸਲ ਦੇ ਵਿੱਚ ਮਹਾ ਮਿਲਾਵਟ ਆ। ਉਹ ਤੇ ਕਹਿ ਨਹੀਂ ਰਹੇ ਆ। ਤੇ ਇਹ ਵੀ ਇੱਕ ਵੇਖਣ ਵਾਲੀ ਹੁਣ ਤਰਾਸਦੀ ਆ ਨਾ ਕਿ ਦੇਖੋ ਜੀ ਅਸੀਂ ਮੋਦੀ ਤੋਂ ਦੇਸ਼ ਆਜ਼ਾਦ ਕਰਾਉਣਾ, ਮੋਦੀ ਨੂੰ ਭਜਾਉਣਾ। ਏਜੰਡਾ ਰੋਡ ਮੈਪ ਕੀ ਆ ਕਿਸੇ ਨੂੰ ਕੋਈ ਨਾ ਤੇ ਇਹਦੇ ਲਈ ਕੋਈ ਜਗਿਆਸਾ, ਨਾ ਹੀ ਉਹਨਾਂ ਦੇ ਕੋਲ ਇਹੋ ਜਿਹਾ ਕੁਛ ਹੈ ਤੇ ਉਹ ਦੁਨੀਆ ਨੂੰ ਦਿਖਾ ਸਕਣ, ਦੇਸ਼ ਨੂੰ ਦੱਸ ਸਕਣ ਕਿ ਅਸੀਂ ਇਸ ਰਸਤੇ ਤੇ ਚੱਲ ਕੇ ਤੁਹਾਡਾ ਉਧਾਰ ਕਰਾਂਗੇ। ਉਹ ਇਹੀ ਆ ਕਿ ਗੱਡੀ ਉਹਦੇ ਤੋਂ ਖੋਹਣੀ, ਬਸ ਉਹਨੂੰ ਪਾਸੇ ਖੜਨਾ। ਇਹ ਤੇ ਹੋਇਆ ਭਾਰਤੀ ਜਨਤਾ ਪਾਰਟੀ ਤੇ ਪ੍ਰਚਾਰ ਕਰੂਗੀ। ਰੌਲਾ ਇਹ ਆ ਨਾ ਕਿ ਜੇ ਅੱਜ ਦੀ ਘੜੀ ਤੁਸੀਂ ਵੇਖੋਗੇ ਨਰਿੰਦਰ ਮੋਦੀ ਇੰਨਾ ਕਮਜ਼ੋਰ ਵੀ ਹੈ ਨਹੀਂ ਗਾ ਕਿ ਇਕੱਲੇ ਲੜਕੇ ਉਹਨੂੰ ਪਾਸੇ ਕਰ ਦੇ। ਇਹਨਾਂ ਦੀ ਵੀ ਮਜਬੂਰੀ ਆ, ਰੌਲਾ ਇਹਨਾਂ ਦੀ ਮਜਬੂਰੀ ਆ, ਨਹੀਂ ਤਾਂ ਰੋਲ ਕੇ ਰੱਖ ਦੇਣਗੇ ਜੀ। ਜੀ ਜੀ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਭਾਜਪਾ ਵਿਧਾਇਕ ਦਾ ਸੜਕ ਤੇ ਹੋਇਆ ਜ਼ਬਰਦਸਤ ਕੁਟਾਪਾ ਤੇ ਵੀਡੀਓ ਹੋਈ ਆ ਵਾਇਰਲ। ਦੇਖੋ, ਇਹ ਜਿਹੜੀ ਘਟਨਾ ਇਹ ਮਹਾਰਾਸ਼ਟਰ ਦੀ ਆ, ਜਿਹਦੇ ਵਿੱਚ
ਇਸ ਵਿਧਾਇਕ ਦਾ ਬੜਾ ਜ਼ਬਰਦਸਤ ਕੁਟਾਪਾ ਕੀਤਾ ਗਿਆ ਤੇ ਮੁੜ ਕੇ ਇੱਕ ਵੀਡੀਓ ਬਣਾ ਕੇ ਵਾਇਰਲ ਵੀ ਕਰ ਦਿੱਤੀ ਗਈ ਆ। ਝਗੜਾ ਕੀ ਸੀਗਾ ਕਿ ਇਹ ਜਿਹੜਾ ਇਹਨਾਂ ਦਾ ਭਾਜਪਾ ਦਾ ਵਿਧਾਇਕ ਸੀਗਾ ਜਿਹਦਾ ਨਾਮ ਰਾਜੂ ਤੋੜ ਸ਼ਾਮ ਆ, ਇਹ ਆਪਣੀ ਦੂਸਰੀ ਬੀਵੀ ਦੇ ਨਾਲ ਬਰਥਡੇ ਦਾ ਕੇਕ ਕੱਟਣ ਡਿਆ ਸੀਗਾ। ਪਹਿਲੇ ਵਾਲੀ ਆ ਗਈ ਉੱਥੇ, ਫਿਰ ਉਹਦੇ ਨਾਲ ਕੁਛ ਉਹਦੇ ਰਿਸ਼ਤੇਦਾਰ ਵੀ ਸੀਗੇ। ਰੰਗ 'ਚ ਭੰਗ ਪੈ ਗਿਆ। ਫਿਰ ਪਹਿਲਾਂ ਤੇ ਗੱਲ ਬਹਿਸ ਬਸਾਈਏ ਤੱਕ ਸੀ ਕਿ ਬਹਿਸ ਮੁਬਾਸਾ ਹੋਇਆ। ਉਸ ਤੋਂ ਬਾਅਦ ਫਿਰ ਕੰਮ ਜਿਹੜਾ ਉਹ ਦੂਜਾ ਚੱਲ ਪਿਆ। ਜਦੋਂ ਲੱਤ ਘਸੁੰਨ ਚੱਲ ਪਏ ਤਾਂ ਫਿਰ ਵੀਡੀਓ ਵੀ ਕੈਮਰੇ ਵੀ ਚੱਲ ਪੈਂਦੇ। ਤੁਹਾਨੂੰ ਪਤਾ ਅੱਜ ਕੱਲ੍ਹ ਹਰੇਕ ਦੇ ਜੇਬ ਦੇ ਵਿੱਚ ਤੇ ਨੇਤਰਿਆ ਤੀਸਰਾ ਨੇਤਰਿਆ, ਉਹ ਵੀਡੀਓ ਬਣ ਗਈ। ਫਿਰ ਵੀਡੀਓ ਜਿਹੜੀ ਪੈ ਗਈ ਆ, ਹੁਣ ਰੌਲਾ ਬੜਾ ਪੈਣ ਡਿਆ, ਦੀ ਬਦਨਾਮੀ ਵੀ ਬਹੁਤ ਹੋਣ ਡਈ ਆ। ਲੋਕ ਇਹਦੇ ਬਹੁਤ ਉਲਟ ਆ। ਜਿਹੜੀ ਉਹਦੀ ਪਹਿਲੀ ਪਤਨੀ ਆ ਉਹਦੇ ਹੱਕ 'ਚ ਖਲੋ ਰਹੇ ਆ ਕਿ ਇਸ ਬੰਦੇ ਨੇ ਬਹੁਤ ਗਲਤ ਕੀਤਾ ਔਰ ਸਿੱਧੇ ਤੌਰ ਤੇ ਦੂਸਰੀ ਘਰ ਵਾਲੀ ਰੱਖ ਕੇ ਇਹਨੇ ਪਹਿਲੀ ਨੂੰ ਠੋਕਰ ਮਾਰੀ ਹੋਈ ਆ। ਇੱਥੋਂ ਤੱਕ ਕਿ ਇਹਦੀ ਪਾਰਟੀ ਵਾਲਿਆਂ ਨੇ ਵੀ ਕਹਿ ਦਿੱਤਾ ਕਿ ਥੋੜੇ ਦਿਨਾਂ ਬਾਅਦ ਨਰਿੰਦਰ ਮੋਦੀ ਦੀ ਰੈਲੀ ਆ, ਮੇਰੇ ਖਿਆਲ ਦੇ ਨਾਲ 2 ਦਿਨ ਹੀ ਰਹਿ ਗਏ ਆ, ਇਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਰੈਲੀ ਕਰਨੀ ਆ। ਉਹ ਕਹਿੰਦੇ ਕਿ ਉਸ ਰੈਲੀ ਤੋਂ ਪਹਿਲਾਂ ਜੋ ਇਹਦੀ ਕਰਤੂਤ ਸਾਹਮਣੇ ਆਈ ਆ ਸਾਡੇ ਬੰਦੇ ਦੀ, ਉਹਦੇ ਨਾਲ ਪਾਰਟੀ ਦੀ ਬਦਨਾਮੀ ਹੋਈ ਆ ਤੇ ਅਸੀਂ ਇਹਨੂੰ ਮੰਚ ਸਾਂਝਾ ਉਦੋਂ ਹੀ ਕਰਨ ਦੇਵਾਂਗੇ ਜਦੋਂ ਇਹ ਖੁੱਲ੍ਹ ਕੇ ਸਫਾਈ ਦੇਊਗਾ। ਇਹ ਸਾਹਮਣੇ ਨਹੀਂ ਆਉਂਦਾ ਕਿਉਂਕਿ ਦੇਖੋ ਭੱਜ ਗਏ ਦੋਨੇ, ਉਹਦੀ ਦੂਸਰੀ ਪਤਨੀ ਤੇ ਰਾਜੂ ਤੋੜ ਸ਼ਾਮ ਉੱਥੋਂ ਅੱਡੀਆਂ ਨੂੰ ਥੁੱਕ ਲਾ ਗਏ ਆ। ਉਹ ਕਹਿੰਦੇ ਕਿ ਜੇ ਸਾਹਮਣੇ ਨਹੀਂ ਆਉਂਦਾ ਤੇ ਫਿਰ ਇਹਨੂੰ ਅਸੀਂ ਮੰਚ ਤੇ ਨਹੀਂ ਚੜ੍ਹਨ ਦੇਣਾ। ਉਹ ਆਪਦੇ ਵੀ ਸਾਥ ਛੱਡ ਰਹੇ ਆ, ਪਰ ਵੇਖਣ ਵਾਲੀ ਗੱਲ ਤੇ ਇਹ ਆ ਨਾ ਕਿ ਇਹੋ ਜਿਹੇ ਨੁਮਾਇੰਦੇ ਦੂਸਰਿਆਂ ਨੂੰ ਕਿਸ ਤਰ੍ਹਾਂ ਦਾ ਇਨਸਾਫ ਦਿਵਾਉਂਦੇ ਹੁੰਦੇ ਆ ਜਿਹੜੇ ਖੁਦ ਹੀ ਆਪਣੀ ਪਹਿਲੀ ਪਤਨੀ ਨਾਲ ਨਾਇਨਸਾਫੀ ਕਰੀ ਜਾਂਦੇ ਆ। ਔਰ ਦੂਜੀ ਗੱਲ ਇਹ ਆ, ਇਸ ਜ਼ਮਾਨੇ ਦੇ ਵਿੱਚ ਮੇਰੇ ਖਿਆਲ ਦੇ ਨਾਲ ਅੱਗੇ ਤਾਂ ਆਪਾਂ ਸੁਣਦੇ ਸੀ ਕਿ 2 ਵਿਆਹ ਜੀ ਫਲਾਣੇ ਦੇ, ਬਹੁਤ ਵਿਆਹ, ਇੱਕ ਵਿਆਹ ਵਾਲੀ ਪ੍ਰਥਾ ਜਿਹੜੀ ਉਹ ਹੁਣ ਥੋੜੀ ਜਿਹੀ ਜ਼ਿਆਦਾ ਚੱਲਦੀ ਆ। ਅੱਗੇ ਬਹੁ ਵਿਆਹ ਪ੍ਰਥਾ ਚੱਲਦੀ ਸੀ, ਪਰ ਹੁਣ ਮੇਰੇ ਖਿਆਲ ਦੇ ਨਾਲ ਬਹੁ ਵਿਆਹ ਪ੍ਰਥਾ ਜਿਹੜੀ ਉਹ ਇਹਨਾਂ 'ਚ ਹੀ ਰਹਿ ਗਈ ਆ ਕਿਉਂਕਿ ਆਮ ਬੰਦੇ ਕੋਲ ਤੇ ਇੱਕ ਬੰਦੀ ਕਬੀਲਦਾਰੀ ਜਿਹੜੀ ਮਸਾ ਸਮਝਦੀ ਆ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਵਿਧਾਨ ਸਭਾ ਦੇ ਵਿੱਚ ਲੁਧਿਆਣਾ ਗੈਂਗ ਰੇਪ ਦੀ ਪਈ ਹੈ ਗੂੰਜ, ਕੈਪਟਨ ਵੱਲੋਂ ਫਾਸਟ ਟਰੈਕ ਅਦਾਲਤਾਂ ਦਾ ਭਰੋਸਾ ਜਤਾਇਆ ਗਿਆ। ਦੇਖੋ 2 ਮੁੱਦੇ ਅੱਜ ਬੜੀ ਉੱਥੇ ਸ਼ਿੱਦਤ ਦੇ ਨਾਲ ਚੁੱਕੇ ਗਏ ਆ ਵਿਰੋਧੀ ਧਿਰਾਂ ਵੱਲੋਂ। ਇੱਕ ਮੁੱਦਾ ਤੇ ਇਹ ਸੀਗਾ ਜੋ ਥੋੜੇ ਦਿਨ ਪਹਿਲਾਂ ਪਟਿਆਲੇ ਦੇ ਵਿੱਚ ਅਧਿਆਪਕਾਂ ਤੇ ਲਾਠੀਚਾਰਜ ਹੋਇਆ, ਇੱਕ ਉਹ ਮੁੱਦਾ ਸੀਗਾ। ਔਰ ਦੂਸਰਾ ਮੁੱਦਾ ਸੀਗਾ ਲੁਧਿਆਣਾ ਗੈਂਗ ਰੇਪ ਵਾਲਾ। ਵੈਸੇ ਲੁਧਿਆਣਾ ਗੈਂਗ ਰੇਪ ਦੇ ਨਾਲ ਨਾਲ ਪੰਜਾਬ ਦੇ ਵਿੱਚ 3-4 ਹੋਰ ਗੈਂਗ ਰੇਪ ਹੋਏ ਆ ਇਸੇ ਸਮੇਂ ਦੇ ਦੌਰਾਨ। ਉਹ ਵੀ ਇੱਕ ਵੇਖਣ ਵਾਲਾ ਮਸਲਾ ਕਿਉਂਕਿ ਲਾਅ ਐਂਡ ਆਰਡਰ ਦੇ ਨਾਲ ਜੁੜਿਆ ਮਸਲਾ। ਇਹਦੇ ਵਿੱਚ ਹੁਣ ਇੰਨਾ ਜ਼ਿਆਦਾ ਇਹ ਘਿਰੇ ਪਏ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਸਾਹਮਣੇ ਆ ਕੇ ਸਫਾਈ ਦੇਣੀ ਪਈ ਆ। ਉਹ ਕਹਿੰਦੇ ਆ ਕਿ ਦੇਖੋ ਜੀ ਬੰਦੇ ਤੇ ਅਸੀਂ ਗ੍ਰਿਫਤਾਰ ਕਰ ਲਿਆ 2-3, ਬਾਕੀ ਇਸ ਮਾਮਲੇ ਦੇ ਵਿੱਚ ਅਸੀਂ ਇਹੋ ਜਿਹੇ ਅਪਰਾਧਾਂ ਦੇ ਨਿਬੇੜੇ ਵਾਸਤੇ ਚੀਫ ਜਸਟਿਸ ਨੂੰ ਮਿਲ ਕੇ ਬੇਨਤੀ ਕਰਾਂਗੇ ਕਿ ਸਾਨੂੰ ਫਾਸਟ ਟਰੈਕ ਕੋਰਟਾਂ ਦਿੱਤੀਆਂ ਜਾਣ ਤਾਂ ਕਿ ਇਹ ਜਿਹੜੇ ਮਸਲੇ ਆ ਉਹ ਛੇਤੀ ਨੇਪਰੇ ਚਾੜੇ ਜਾ ਸਕਣ। ਇਹ ਗੱਲ ਵੈਸੇ ਠੀਕ ਆ ਕਿ ਫਾਸਟ ਟਰੈਕ ਕੋਰਟਾਂ ਦੇ ਵਿੱਚ ਮਾਮਲੇ ਜਾਣੇ ਚਾਹੀਦੇ, ਪਰ ਇਹੋ ਜਿਹੀਆਂ ਚੀਜ਼ਾਂ ਤੇ ਪਹਿਲਾਂ ਹੀ ਅਸੀਂ ਸੁਣਦੇ ਆਏ ਆ ਨਾ। ਨਿਰਭਇਆ ਕਾਂਡ ਤੋਂ ਬਾਅਦ ਇਹਨਾਂ ਨੇ ਕਾਨੂੰਨ ਵੀ ਸਖਤ ਕੀਤਾ, ਫਾਸਟ ਟਰੈਕ ਕੋਰਟਾਂ ਦੇ ਗਠਨ ਦੇ ਐਲਾਨ ਵੀ ਕੀਤੇ, ਨਿਰਭਇਆ ਫੰਡ ਵੀ ਰੱਖਿਆ। ਹੋਇਆ ਕੀ, ਨਤੀਜਾ ਕੀ ਹੈ ਤੁਹਾਡੇ ਸਾਹਮਣੇ ਹੀ ਆ। ਤਾਂ ਉਹ ਦੂਜੀ ਚੀਜ਼ ਵੇਖਣ ਵਾਲੀ ਇਹ ਵੀ ਆ ਨਾ ਕਿ ਤੁਸੀਂ ਕੋਰਟਾਂ ਨੂੰ ਤੇ ਕਹਿੰਦੇ ਆ ਕਿ ਫਾਸਟ ਟਰੈਕ ਕੋਰਟ ਦਿਓ ਜੀ, ਸਾਨੂੰ ਜਲਦੀ ਨਾਲ ਇਹ ਮਸਲੇ ਨਿਬੜਨੇ ਚਾਹੀਦੇ ਆ, ਤੇ ਤੁਹਾਡੀ ਜਿਹੜੀ ਪੁਲਿਸ ਹੈ ਉਹਨੂੰ ਵੀ ਤੇ ਥੋੜਾ ਫਾਸਟ ਕਰੋ ਨਾ। ਹੋਇਆ ਕੀ ਆ ਕਿ ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਤੁਹਾਡਾ ਥਾਣੇਦਾਰ ਇਸ ਕਰਕੇ ਸਸਪੈਂਡ ਕੀਤਾ ਜਾਂਦਾ ਕਿਉਂਕਿ ਉਹ ਮੌਕੇ ਤੇ ਪਹੁੰਚਿਆ ਹੀ ਨਹੀਂ। ਉਹਨੂੰ ਆ ਕੇ ਦਾਦ ਫਰਿਆਦ ਕਰਦੇ ਰਹੇ ਉਹ ਜਿਹੜੇ ਪੀੜਤ ਸੀ ਜਾਂ ਪੀੜਤਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ, ਤਾਂ ਮੌਕੇ ਤੇ ਪਹੁੰਚਿਆ ਨਹੀਂ। ਜੇ ਪਹੁੰਚਿਆ ਤਾਂ ਉਹਨੇ ਚੰਗੀ ਤਰ੍ਹਾਂ ਕਾਰਵਾਈ ਨਹੀਂ ਕੀਤੀ ਤਾਂ ਤੁਸੀਂ ਉਹਨੂੰ ਸਸਪੈਂਡ ਕੀਤਾ। ਫਿਰ ਦੂਜੀ ਚੀਜ਼ ਇਹ ਆ ਕਿ ਕਾਰ ਜਿਹੜੀ ਸੀਗੀ ਜਿਹਦੇ ਵਿੱਚ ਉਹ ਮੁੰਡਾ ਤੇ ਕੁੜੀ ਸਨ, ਉਹ ਕਾਰ ਬਹੁਤ ਲੇਟ ਕਬਜ਼ੇ ਚ ਲਈ ਗਈ। ਫਿਰ ਤੀਸਰੀ ਚੀਜ਼ ਕਿ ਮੈਡੀਕਲ ਬਹੁਤ ਲੇਟ ਕਰਾਇਆ ਗਿਆ। ਔਰ ਅੱਜ ਜੱਗੋਂ 13ਵੀਂ ਗੱਲ ਤੇ ਇਹ ਹੋਈ ਕਿ ਜਿਹੜਾ ਕੌਮੀ ਮਹਿਲਾ ਕਮਿਸ਼ਨ ਆ ਉਹਨੇ ਨੋਟਿਸ ਕਰ ਦਿੱਤਾ ਪੰਜਾਬ ਪੁਲਿਸ ਨੂੰ। ਨੋਟਿਸ ਇਉਂ ਕੱਢਿਆ ਕਿ ਉਹ ਕਹਿੰਦੇ ਆ ਕਿ ਦੇਖੋ 24 ਘੰਟਿਆਂ ਦੇ ਅੰਦਰ 164 ਦੀ ਸਟੇਟਮੈਂਟ ਦਰਜ ਹੋ ਜਾਣੀ ਚਾਹੀਦੀ ਸੀ ਪੀੜਤਾਂ ਦੀ, ਜਦਕਿ ਇਹਨਾਂ ਨੇ ਹੁਣ ਤੱਕ ਨਹੀਂ ਕੀਤੀ। ਤਾਂ ਤੁਸੀਂ ਆਪਣੀ ਪੁਲਿਸ ਨੂੰ ਵੀ ਤਾਂ ਥੋੜਾ ਫਾਸਟ ਕਰੋ ਨਾ, ਕਿਉਂਕਿ ਇਹੋ ਜਿਹੀਆਂ ਕਾਰਵਾਈਆਂ ਹੋਣਗੀਆਂ ਤਾਂ ਹੀ ਕੇਸ ਜਿਹੜੇ ਟ੍ਰਾਇਲ ਦੇ ਰੂਪ ਚ ਅੱਗੇ ਛੇਤੀ ਨੇਪਰੇ ਚੜ੍ਹਨਗੇ। ਤੁਹਾਡੀ ਪੁਲਿਸ ਕੀ ਕਰਦੀ ਆ ਕਿ ਐਡੇ ਵੱਡੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਦੀ ਉਕਾਈ ਕਰਦੀ, ਇਸ ਤਰ੍ਹਾਂ ਦੀ ਨਾ ਅਹਿਲੀਅਤ ਵਿਖਾਉਂਦੀ ਆ
ਕਿ ਖੁਦ ਇੱਕ ਵਾਰੀ ਪੀੜਤਾ ਜਿਹੜੀ ਉਹ ਇਨਕਾਰ ਹੀ ਕਰ ਦਿੰਦੀ ਹੈ ਕਿ ਨਹੀਂ, ਮੇਰੇ ਨਾਲ ਰੇਪ ਨਹੀਂ ਹੋਇਆ। ਉਹ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਹੋਣਗੇ ਜਾਂ ਹੋਰ ਪਰਿਵਾਰ ਵਾਲੇ ਹੋਣਗੇ, ਸ਼ਾਇਦ ਉਹਨਾਂ ਨੇ ਹੌਸਲਾ ਬੰਨ੍ਹ ਕੇ ਜਾਂ ਉਸ ਕੁੜੀ ਨੂੰ ਹੌਸਲਾ ਬਣਾ ਕੇ ਅੱਗੇ ਲਿਆਂਦਾ, ਇਹ ਮਾਮਲਾ ਖੁੱਲਿਆ। ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਦੂਜੀਆਂ ਚੀਜ਼ਾਂ ਤੇ ਲਿਪਾ ਪੋਚੀ ਕਰੀ ਜਾਂਦੇ ਹੋ, ਘੱਟੋ ਘੱਟ ਆਪਣੀ ਪੁਲਿਸ ਨੂੰ ਤੇ ਥੋੜਾ ਐਕਟਿਵ ਕਰੋ ਨਾ ਇਹੋ ਜਿਹੇ ਮਾਮਲਿਆਂ ਦੇ ਵਿੱਚ। ਉਹ ਜਲਦੀ ਉਹ ਫਾਰਮੈਲਿਟੀਆਂ ਜਿਹਨਾਂ ਤੋਂ ਬਗੈਰ ਕੇਸ ਚੱਲਦਾ ਹੀ ਨਹੀਂਗਾ, ਉਹ ਜਲਦੀ ਪੂਰੀਆਂ ਕਰੇ। ਜੀ ਬਿਲਕੁਲ, ਬਹੁਤ ਅਨੈਲੀਅਤ ਜਿਹੜੀ ਇਹਨਾਂ ਦੀ ਦੇਖਣ ਨੂੰ ਜਿਹੜੀ ਇੱਥੇ ਮਿਲੀ ਆ ਪੁਲਿਸ ਵਾਲਿਆਂ ਦੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ BSNL ਬੰਦ ਹੋਣ ਦੇ ਮਿਲਣ ਲੱਗੇ ਆ ਸੰਕੇਤ। ਬਿਲਕੁਲ, ਇਹਨਾਂ ਨੇ ਸੰਕੇਤ ਇਸ ਤਰ੍ਹਾਂ ਦੇ ਦਿੱਤੇ ਆ ਕਿ BSNL ਜਿਹੜੀ ਕਿ ਕਿਸੇ ਸਮੇਂ ਘਰ ਦੇ ਵਿੱਚ ਗੂੰਜਦੀ ਸੀ, ਲੈਂਡਲਾਈਨ ਫੋਨ ਨਹੀਂ ਲੱਗੇ ਹੁੰਦੇ ਸੀ ਆਪਣੇ ਪਿੰਡਾਂ ਦੇ ਵਿੱਚ, BSNL ਹੀ ਚੱਲਦਾ ਹੁੰਦਾ ਸੀ, ਟਰਨ ਕਰਦਾ ਹੁੰਦਾ ਸੀ। ਉਹ ਕਈਆਂ ਨੇ ਬੀਂਡਾ ਜਿਹਾ ਵੀ ਲਵਾਇਆ ਹੁੰਦਾ ਸੀਗਾ ਖੰਭੇ ਤੇ, ਸੀਟੀ ਜੀ ਵੱਜਦੀ ਹੁੰਦੀ। ਸੋ ਇਸ ਤਰ੍ਹਾਂ ਇਹ BSNL ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਸੀਗੀ, ਜੋ ਹੁਣ ਬਹੁਤ ਘੱਟ ਰਹਿ ਗਈ, ਕਿਉਂਕਿ ਦੂਸਰੀਆਂ ਟੈਲੀਕਾਮ ਕੰਪਨੀਆਂ ਆਈਆਂ, ਉਹਨਾਂ ਨੇ ਇਸ ਬਾਜ਼ਾਰ ਤੇ ਬਹੁਤ ਚੜ੍ਹਾਈ ਕੀਤੀ। ਪਰ ਕਮਾਲ ਦੀ ਗੱਲ ਹੈ ਕਿ ਸਭ ਤੋਂ ਵੱਡਾ ਨੈਟਵਰਕ ਇਹਨਾਂ ਦਾ ਸੀਗਾ, ਸਭ ਤੋਂ ਪੁਰਾਣਾ ਨੈਟਵਰਕ ਇਹਨਾਂ ਦਾ ਸੀਗਾ। ਇਹ ਰਹਿ ਕੇ ਵਿਚਾਰੇ ਫਾਡੀ ਦੇ ਫਾਡੀ। ਹੁਣ ਪਿੱਛੇ ਜੇ ਇਹਨਾਂ ਨੇ ਰਲੇਵਾਂ ਵੀ ਕੀਤਾ ਸੀਗਾ, ਯਾਨੀ ਪ੍ਰਾਈਵੇਟ ਸੈਕਟਰ ਦੇ ਵਿੱਚ ਨਿੱਜੀ ਸੈਕਟਰ ਦਾ ਨਿਵੇਸ਼ ਵੀ ਖੋਲਿਆ ਸੀਗਾ, ਪਰ ਗੱਲ ਬਣੀ ਨਹੀਂ ਹੈ। ਤਾਂ ਹੀ ਅੱਜ ਸਰਕਾਰ ਨੇ ਕਿਹਾ ਕਿ ਦੇਖੋ, ਜਾਂ ਤੇ ਤੁਸੀਂ ਨਿਵੇਸ਼ ਖੋਲੋ, ਹੁਣ ਹੋਰ ਖੋਲ ਦਿਓ, ਮਤਲਬ ਕਿ ਪ੍ਰਾਈਵੇਟ ਹੀ ਹਿੱਸੇਦਾਰੀ ਹੋਰ ਕਰ ਲਓ ਇਸ ਕੰਪਨੀ ਦੇ ਵਿੱਚ, ਜਾਂ ਫਿਰ ਇਹਨੂੰ ਬੰਦ ਕਰਨ ਵਾਲਾ ਜਿਹੜਾ ਆਪਸ਼ਨ ਹੈ ਉਹਦੇ ਤੇ ਵਿਚਾਰ ਕਰ। ਤਾਂ ਸਿੱਧੇ ਤੌਰ ਤੇ ਸਰਕਾਰ ਨੇ ਸੰਕੇਤ ਦੇ ਦਿੱਤਾ, ਕਿਉਂਕਿ ਜਿਹੜਾ ਵਿੱਤੀ ਸਾਲ 2017-18 ਦਾ ਸੀਗਾ, ਤਾਂ ਉਹਦੇ ਅੰਤ ਤੱਕ ਇਹਦਾ ਕੁੱਲ ਘਾਟਾ ਜਿਹੜਾ ਉਹ ਵੱਧ ਕੇ ਹੋ ਗਿਆ 31,287 ਕਰੋੜ ਦਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨੀ ਘਾਟੇ 'ਚ ਚੱਲਦੀ ਪਈ ਆ BSNL। ਹਾਲਾਂਕਿ ਇਹਨਾਂ ਦੇ ਕੋਲ ਐਸੈਟਸ ਹੈਗੇ ਆ ਜਿਨ੍ਹਾਂ ਨੂੰ ਵੇਚ ਵੱਟ ਕੇ ਥੋੜਾ ਸਮਾਂ ਟਪਾਇਆ ਜਾ ਸਕਦਾ, ਥੋੜਾ ਬੋਝ ਘੱਟ ਕੀਤਾ ਜਾ ਸਕਦਾ, ਪਰ ਅੱਗੇ ਵਿਵਸਥਾ ਕਿਸ ਤਰ੍ਹਾਂ ਸੁਧਰੂਗੀ ਉਹਦਾ ਸਰਕਾਰ ਨਾਲ ਕੁਛ ਮੇਰੇ ਖਿਆਲ ਦੇ ਨਾਲ ਲੈਣਾ ਦੇਣਾ ਨਹੀਂ ਬਣਦਾ, ਕਿਉਂਕਿ ਸਰਕਾਰ ਨੇ ਹੀ ਬੇੜਾ ਗਰਕ ਕੀਤਾ BSNL ਦਾ। ਤੁਸੀਂ ਦੇਖੋ, BSNL ਅੱਜ ਵੀ 3G 'ਚ ਹੈ ਮੇਰੇ ਖਿਆਲ ਦੇ ਨਾਲ। BSNL ਨੂੰ 4G ਦਾ ਸਪੈਕਟਰਮ ਹੀ ਨਹੀਂ ਦਿੱਤਾ ਗਿਆ, ਜਦ ਕਿ ਇੱਕ ਕੰਪਨੀ ਆਉਂਦੀ ਆ ਜਿਹੜੀ 4G ਦੇ ਮਾਮਲੇ 'ਚ ਕ੍ਰਾਂਤੀ ਕਰ ਦਿੰਦੀ ਹੈ ਪੂਰੇ ਇੰਡੀਆ 'ਚ, ਪੂਰਾ ਬਾਜ਼ਾਰ ਹੀ ਲੁੱਟ ਕੇ ਲੈ ਜਾਂਦੀ ਆ, ਤਾਂ ਉਹਨੂੰ ਵੀ ਬਹੁਤ ਸਾਰੇ BSNL ਦੇ ਟਾਵਰ ਜਿਹੜੇ ਵਰਤਣ ਲਈ ਦਿੱਤੇ ਜਾਂਦੇ। ਮਤਲਬ ਕਿ ਨੈਟਵਰਕ ਯੂਜ਼ ਹੋਇਆ ਇਹਨਾਂ ਦਾ, ਇਹ ਫਾਡੀ ਦੇ ਫਾਡੀ ਰਹਿ ਗਏ, ਉਹ ਕੰਪਨੀਆਂ ਜਿਹੜੀਆਂ ਇਹਨਾਂ ਦੇ ਨੈਟਵਰਕ ਤੇ ਹੀ ਗਾਹ ਚਲੇ ਗਈਆਂ। ਸੋ ਇਹ ਕਿਤੇ ਨਾ ਕਿਤੇ BSNL ਦੀ ਉਜੜੀ ਆ। ਇਸ ਉਜਾੜੇ ਦੇ ਵਿੱਚ ਜਿਹੜੇ ਹਰਾਮ ਨੀਤੀ ਰੱਖਣ ਵਾਲੇ ਲੋਕ ਆ, ਉਹਨਾਂ ਦਾ ਬਹੁਤ ਵੱਡਾ ਹੱਥ ਰਿਹਾ ਇਸ ਮਾਮਲੇ। ਜੀ ਅਗਲੀ ਜਿਹੜੀ ਗੱਲ ਕਰਦੇ ਨੇ, ਕਹਿੰਦੇ ਨਸ਼ਾ ਤਸਕਰ ਜਗਦੀਸ਼ ਭੋਲੇ ਨੂੰ 24 ਸਾਲ ਕੈਦ, ਬਾਕੀਆਂ ਨੂੰ ਵੀ ਸੁਣਾਈ ਗਈ ਸਜ਼ਾ। ਦੇਖੋ, 24 ਸਾਲ ਸਜ਼ਾ ਪਹਿਲਾਂ ਤੇ ਇਸ ਤਰ੍ਹਾਂ ਹੀ ਪ੍ਰਚਾਰੀ ਗਈ ਸੀਗੀ ਕਿ 24 ਸਾਲ ਸਜ਼ਾ ਹੋਈ ਆ, ਪਰ ਹੌਲੀ ਪਤਾ ਲੱਗਿਆ ਕਿ ਇਹ ਜਿਹੜੀ ਸਜ਼ਾ ਆ ਉਹ ਕਨਫਰੰਟ ਕਰ ਦਿੱਤੀ ਗਈ ਆ, ਜਿਹਦੇ ਬਾਬਤ ਆਪਾਂ ਅੱਗੇ ਵੀ ਇੱਕ ਚਰਚਾ ਕੀਤੀ ਸੀਗੀ ਕਿ ਜਦੋਂ ਇੱਕ ਤੋਂ ਵੱਧ ਸਜ਼ਾਵਾਂ ਹੁੰਦੀਆਂ ਉਹ ਦੋ ਤਰ੍ਹਾਂ ਚੱਲਦੀਆਂ, ਜਾਂ ਤੇ ਉਹ ਅੱਡ ਚੱਲਦੀਆਂ ਕਿ ਇੱਕ ਸਜ਼ਾ ਪੂਰੀ ਹੋਊਗੀ ਤਾਂ ਦੂਸਰੀ ਸਜ਼ਾ ਸ਼ੁਰੂ ਹੋਊਗੀ, ਜੱਜ ਲਿਖ ਦਿੰਦਾ ਜੱਜਮੈਂਟ ਦੇ ਵਿੱਚ, ਅੱਪਰ ਕੋਰਟ ਹੁੰਦਾ ਜਿਹੜਾ ਫਿਰ ਉਹਨੂੰ ਕਨਕਰੰਟ ਕਰ ਸਕਦਾ, ਨਹੀਂ ਤੇ ਉਹ ਸਜ਼ਾ ਜਿਹੜੀ ਅਲੱਗ-ਅਲੱਗ ਕੱਟਣੀ ਪੈਂਦੀ ਆ। ਤਾਂ ਕਈ ਵਾਰ ਕੀ ਹੁੰਦਾ ਕਿ ਜੱਜ ਹੈ ਜਿਹੜਾ ਉਹ ਸਾਰੀਆਂ ਸਜ਼ਾਵਾਂ ਇਕੱਠੀਆਂ ਕਰ ਦਿੰਦਾ, ਕਨਕਰੰਟ ਇਹਨਾਂ ਨੂੰ ਕਹਿ ਦਿੰਦਾ। ਤਾਂ ਇਹ ਸਜ਼ਾ ਜਿਹੜੀ ਜਗਦੀਸ਼ ਭੋਲੇ ਨੂੰ ਹੋਈ ਆ, ਇਹ ਇਕੱਠੀ ਚੱਲਣ ਵਾਲੀ ਸਜ਼ਾ ਹੋਈ ਆ। ਤਾਂ ਇਹਦੇ ਵਿੱਚ ਕੀ ਆ ਕਿ ਇੱਕ ਹੋਈ ਸ਼ਾਇਦ 12 ਦੀ, ਇੱਕ ਹੋਈ ਆ 10 ਦੀ, ਇੱਕ ਮਾਮਲੇ 'ਚ ਹੋਈ ਆ 2 ਸਾਲ ਦੀ, ਕਿਉਂਕਿ ਮਾਮਲੇ ਕਈ ਸੀਗੇ, FIR ਬਹੁਤ ਸਾਰੀਆਂ ਸੀਗੀਆਂ। ਇਹ ਗੱਲ ਨੋਟ ਕਰਨ ਵਾਲੀ ਆ, ਬਹੁਤ ਸਾਰੇ ਦੋਸ਼ੀ ਸੀਗੇ, 70 ਦੇ ਕਰੀਬ ਆ, ਉਹਦੇ 'ਚੋਂ ਕੁਛ ਬਰੀ ਕਰ ਦਿੱਤੇ ਗਏ, ਬਿੱਟੂ ਔਲਖ ਵੀ ਅੱਜ ਬਰੀ ਹੋ ਗਿਆ, ਕੁਛ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ, ਕੁਛ NRI ਜਿਹੜੇ ਆ ਉਹ ਹਾਲੇ ਤੱਕ ਭਗੌੜੇ ਆ। ਬਾਕੀ ਬਿਕਰਮ ਸਿੰਘ ਮਜੀਠੀਆ ਹੋਰੀ ਉਹ ਨਾ ਇੱਧਰ ਦੇ ਆ ਨਾ ਉੱਧਰ ਦੇ ਆ, ਹਾਲੇ ਤੱਕ ਨਾ ਉਹਨਾਂ ਨੂੰ ਕਲੀਨ ਚਿੱਟ ਮਿਲੀ ਆ ਨਾ ਮਲੀਨ ਚਿੱਟ ਮਿਲੀ ਆ। ਸੋ ਇਹ ਮਾਮਲਾ ਬਹੁਤ ਵੱਡਾ ਸੀਗਾ। ਤਾਂ ਇਸ ਮਾਮਲੇ ਦੇ ਵਿੱਚ ਹੁਣ ਜਿਨ੍ਹਾਂ ਨੂੰ ਸਜ਼ਾ ਹੋਈ ਆ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੇ ਚਿਹਰੇ ਆ ਜਿਹੜੇ ਉਹ ਜਗਦੀਸ਼ ਭੋਲਾ ਤੇ ਅਨੂਪ ਕਾਲਵਨ, ਤੇ ਦੂਸਰੇ ਪਾਸੇ ਬਰੀ ਹੋਣ ਵਾਲਿਆਂ 'ਚ ਰਾਮ ਸਿੰਘ ਬੌਕਸਰ ਵੀ ਆ, ਜਿਹੜਾ ਕੈਰੀਅਰ ਸਾਰਾ ਬਰਬਾਦ ਕਰ ਦਿੱਤਾ। ਕਿ ਵੈਸੇ ਮੈਂ ਕੱਲ ਵੀ ਗੱਲ ਕੀਤੀ ਸੀਗੀ ਕਿ 6 ਸਾਲ ਦਾ ਵਕਬਾ ਬਹੁਤ ਹੁੰਦਾ, ਜਿਹੜਾ 6 ਸਾਲ ਹੱਟ ਕੇ ਬਰੀ ਹੋਇਆ ਸਭ ਤੋਂ ਵੱਡੀ ਸਜ਼ਾ ਤੇ ਉਹਦੇ ਲਈ ਆ, ਨਾਲੇ ਤੇ ਬਦਨਾਮੀ ਪੱਲੇ ਪੈ ਗਈ, ਨਾਲੇ ਘਰ ਉੱਜੜ ਗਿਆ, ਨਾਲੇ ਕੈਰੀਅਰ ਚਲੇ ਗਏ।
ਤਾਂ ਇਸ ਮਾਮਲੇ ਦੇ ਵਿੱਚ ਬਹੁਤ ਸਾਰੀ ਦੇਰ ਹੋਈ ਆ। ਹਾਲੇ ਵੀ ਈਡੀ ਦੇ ਮਾਮਲੇ ਮੈਂ ਜਿੱਦਾਂ ਕੱਲ ਦੱਸਿਆ ਸੀਗਾ ਕਿ ਉਹ ਪੈਂਡਿੰਗ ਪਏ ਆ, ਕਿਉਂਕਿ ਸੁਪਰੀਮ ਕੋਰਟ ਨੇ ਈਡੀ ਦੀ ਸੁਣਵਾਈ ਜਿਹੜੀ ਆ ਉਹ ਸਟੇ ਕੀਤੀ ਹੋਈ ਆ। ਤਾਂ ਇਹ ਜਿਹੜੀ ਸਜ਼ਾ ਜਗਦੀਸ਼ ਭੋਲੇ ਦੀ ਉਹ ਤਕਰੀਬਨ 6 ਸਾਲ ਤੇ ਕੱਟ ਲਓ ਤੁਸੀਂ, ਵਿੱਚ ਮਾਈਨਸ ਕਰ ਲਓ, ਕਿਉਂਕਿ ਜੇ 12 ਸਾਲ ਕੁੱਲ ਬਣਦੀ ਆ ਤਾਂ 6 ਸਾਲ ਰਹੇਗੀ। 6 ਸਾਲ ਉਹਨੇ ਹਵਾਲਾਤ ਕੱਟੀ ਆ, 6 ਸਾਲ ਬਕਾਇਆ ਜੇ ਮੰਨ ਲਓ ਅੱਪਰ ਕੋਰਟ ਉਹਨੂੰ ਹੋਰ ਘਟਾ ਦਿੰਦਾ ਤਾਂ ਜਗਦੀਸ਼ ਭੋਲੇ ਦਾ ਬਹੁਤ ਸਸਤੇ ਚ ਸਰ ਜਾਣਾ। ਤੇ ਇਹ ਮਾਮਲਾ ਇਹੋ ਜਿਹਾ ਮਾਮਲਾ ਸੀਗਾ ਜਿਹਦੇ ਵਿੱਚ ਸਿਆਸੀ ਪੁਸ਼ਤ ਪਨਾਈ ਜਿਹੜੀ ਆ ਉਹ ਨੰਗੀ ਹੋਣੀ ਚਾਹੀਦੀ ਸੀਗੀ, ਹਾਲ ਦੀ ਘੜੀ ਨਹੀਂ ਹੋ ਸਕੀ। ਜਿਹੜੇ NRI ਇਸ ਖੇਡ ਦੇ ਵਿੱਚ ਸ਼ਾਮਲ ਸੀਗੇ ਉਹ ਹੁਣ ਤੱਕ ਇੱਕ ਕਟਹਿਰੇ 'ਚ ਲਿਆ ਕੇ ਖੜੇ ਕੀਤੇ ਜਾਣੇ ਚਾਹੀਦੇ ਸੀਗੇ, ਉਹ ਹੁਣ ਤੱਕ ਨਹੀਂ ਕੀਤੇ ਜਾ ਸਕੇ। ਇਹ ਵੀ ਇਸ ਮਾਮਲੇ 'ਚ ਫੇਲੀਅਰ ਹੈ। ਔਰ ਜਿੱਡੀ ਵੱਡੀ ਸਜ਼ਾ ਸੋਚੀ ਜਾ ਰਹੀ ਸੀਗੀ, ਜਿੰਨੇ ਦੋਸ਼ੀਆਂ ਨੂੰ ਸਜ਼ਾ ਸੋਚੀ ਜਾ ਰਹੀ ਸੀਗੀ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਉਮੀਦ ਜਿਹੜੀ ਆ ਉਹ ਗਰੀਬ ਦੀ ਗਰੀਬ ਲਈ ਹੈ। ਜੀ ਤੇ ਜਿੱਦਾਂ ਤੁਸੀਂ ਇਸ਼ਾਰਾ ਕੀਤਾ ਵੀ ਹੋ ਸਕਦਾ ਉਤਲੀ ਅਦਾਲਤ ਦੇ ਵਿੱਚ ਇਹ ਸਜ਼ਾ ਹੋਰ ਵੀ ਘੱਟ ਸਕਦੀ ਆ। ਤੇ ਮਿੰਟੂ ਜੀ, ਕੁਝ ਦਿਨ ਪਹਿਲਾਂ ਦੱਸਿਆ ਸੀ ਸੁਖਬੀਰ ਤੇ ਮਜੀਠੀਆ ਦੇ ਵਿਰੁੱਧ ਜਿਹੜਾ ਰਣਜੀਤ ਸਿੰਘ ਕਮਿਸ਼ਨ ਦੀ ਸ਼ਿਕਾਇਤ ਬੁੱਧਵਾਰ ਨੂੰ ਜਿਹੜੀ ਹੋਣੀ ਸੀ, ਕੀ ਉਸ ਦੇ ਉੱਤੇ ਕੁਝ ਹੋਇਆ? ਉਹਦੇ ਵਿੱਚ ਅੱਜ ਸੁਣਵਾਈ ਤੇ ਹੋਈ ਆ। ਮੈਂ ਚਲਦੀ ਜੀ ਖਬਰ ਸੁਣੀ ਇੱਕ ਚੈਨਲ ਤੇ ਕਿ ਸੁਣਵਾਈ ਹੋ ਗਈ ਆ। ਉਹਦੇ ਵਿੱਚ ਕੋਰਟ ਨੇ ਸ਼ਾਇਦ ਇੱਕ ਚੀਜ਼ ਪੁੱਛੀ ਆ ਕਿ ਜਿਸ ਸਮੇਂ ਦੀ ਇਹ ਪ੍ਰੈਸ ਕਾਨਫਰੰਸ ਤੁਸੀਂ ਦਿਖਾ ਰਹੇ ਹੋ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਵੀਡੀਓ ਲਿਆਓ ਫਿਰ ਆਪਾਂ ਕਰਦੇ ਹਾਂ ਸੁਣਵਾਈ, ਤਾਂ ਵੀਡੀਓ ਹੁਣ ਪੇਸ਼ ਹੋ ਗਈਆਂ। ਉਹਨਾਂ ਨੇ ਕਿਹਾ ਕਿ ਪਹਿਲਾਂ ਇਹ ਸਿੱਧ ਕਰੋ ਕਿ ਜਦ ਇਹ ਕੀਤੀ ਗਈ, ਜਦ ਦੀ ਇਹ ਵੀਡੀਓ ਆ, ਜਦ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਆ, ਕਿ ਉਦੋਂ ਤੱਕ ਤੁਹਾਨੂੰ ਕਮਿਸ਼ਨ ਦੇ ਤੌਰ ਤੇ ਨੋਟੀਫਾਈਡ ਕਰ ਦਿੱਤਾ ਗਿਆ ਸੀਗਾ। ਤਾਂ ਹੁਣ ਉਹਨਾਂ ਨੇ ਕਿਹਾ, ਮੇਰੇ ਖਿਆਲ ਦੇ ਨਾਲ ਜਿਹੜੇ ਸਾਬਕਾ ਜਸਟਿਸ ਰਣਜੀਤ ਸਿੰਘ ਜੀ, ਇਹਨਾਂ ਵੱਲੋਂ ਕਿਹਾ ਗਿਆ ਕਿ ਇਹ ਨੋਟੀਫਿਕੇਸ਼ਨ ਵੇਖ ਕੇ ਪਤਾ ਲੱਗੂਗਾ। ਸੁਣਵਾਈ ਦਾ ਮਤਲਬ ਹੈ ਕਿ ਪਤਾ ਲੱਗੇਗਾ। ਹੁਣ ਉਹਨਾਂ ਨੂੰ ਨੋਟੀਫਿਕੇਸ਼ਨ ਪੇਸ਼ ਕਰਨਾ ਪਊਗਾ। ਜੇ ਮੰਨ ਲਓ ਉਸ ਤਰੀਕ ਤੱਕ ਉਹ ਕਮਿਸ਼ਨ ਦੇ ਤੌਰ ਤੇ ਅਪੁਆਇੰਟ ਨਹੀਂ ਸੀਗੇ ਹੋਏ ਤਾਂ ਮਾਮਲਾ ਕੁਛ ਹੋਰ ਹੋਏਗਾ। ਜੇ ਹੋ ਚੁੱਕੇ ਆ ਤੇ ਫਿਰ ਮਾਮਲਾ ਕੁਛ ਹੋਰ ਹੋਏਗਾ। ਜੀ ਅਗਲੀ ਗੱਲ ਕਰਦੇ ਹਾਂ। ਹਾਈ ਕੋਰਟ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਪੁੱਛਿਆ ਕਿਉਂ ਨਾ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾਵੇ। ਡਰੇ ਹੋਣਗੇ ਜ਼ਰੂਰ, ਕਿਉਂਕਿ ਨਗੇਸ਼ਵਰ ਰਾਓ ਨੂੰ ਵੀ ਤਾਂ ਪਹਿਲਾਂ ਇਹ ਪੁੱਛਿਆ ਸੀਗਾ ਕਿ ਉਹ ਤੇਰੇ ਸਾਥ ਕਿਆ ਸਲੂਕ ਕੀਤਾ ਜਾਏ, ਫਿਰ ਬਾਅਦ ਦੇ ਵਿੱਚ ਇਹੋ ਜਿਹਾ ਸਲੂਕ ਕੀਤਾ ਕਿ ਸਾਰੀ ਦਿਹਾੜੀ ਉਹਨੂੰ ਗੁੱਟ ਦੇ ਵਿੱਚ ਬਾਈ ਛੱਡਿਆ ਤੇ ਇੰਨੀ ਸਖਤ ਉਹਦੇ ਤੇ ਸਜ਼ਾ ਜਿਹੜੀ ਉਹ ਪਾਈ ਗਈ ਕਿ ਕੋਰਟ ਉੱਠ ਵੀ ਗਈ, ਉਹ ਨਹੀਂ ਉੱਠਿਆ। ਜਿਹੜਾ CBI ਦਾ ਏਡਾ ਵੱਡਾ ਅਫਸਰ ਹੈ ਉਹ ਨਹੀਂ ਉੱਠਿਆ, ਵਕੀਲਾਂ ਨੂੰ ਪੁੱਛਦਾ ਕਿਵੇਂ ਰਾਤ ਦਾ ਤੇ ਨਹੀਂ ਪ੍ਰੋਗਰਾਮ ਹੋਣਾ ਚਾਹੀਏ। ਸੋ ਇਹੋ ਜਿਹਾ ਹੁੰਦਾ ਕਈ ਵਾਰ ਅਦਾਲਤਾਂ ਦਾ ਰੁਖ। ਅਦਾਲਤ ਉੱਠ ਜਾਣ ਤੋਂ ਬਾਅਦ ਵੀ 20 ਮਿੰਟ ਉਹ ਉੱਥੇ ਬੈਠਾ ਰਿਹਾ ਨਗੇਸ਼ਵਰ ਰਾਓ ਸੁਪਰੀਮ ਕੋਰਟ ਦੇ ਵਿੱਚ। ਖੈਰ ਇਹ ਹੁਣ ਜਿਹੜੇ ਸਿੱਖਿਆ ਸਕੱਤਰ ਹੈ ਕ੍ਰਿਸ਼ਨ ਕੁਮਾਰ ਜੀ, ਇਹ ਵੀ ਦੇਣਗੇ ਸਫਾਈ, ਕਿਉਂਕਿ ਇਹੋ ਜਿਹੇ ਮਾਮਲੇ 'ਚ ਦੇਖੋ ਹੁਣ ਸਪਸ਼ਟੀਕਰਨ ਕੀ ਹੁੰਦਾ ਜਾਂ ਜਿਹੜਾ ਨੋਟਿਸ ਦਾ ਜਵਾਬ ਹੁੰਦਾ ਕੀ ਹੁੰਦਾ, ਜਾਂ ਤੇ ਆਪਣੀ ਗਲਤੀ ਪ੍ਰਵਾਨ ਕਰ ਲਓ ਜਾਂ ਸਫਾਈ ਦੇ ਦਿਓ। ਤਾਂ ਦੋਏ ਚੀਜ਼ਾਂ ਕੀ ਕੋਰਟ ਪ੍ਰਵਾਨ ਕਰਦੀ ਹੈ, ਸਭ ਤੋਂ ਵੱਡਾ ਮਸਲਾ ਹੁੰਦਾ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹ 14 ਮਾਰਚ ਨੂੰ ਤਰੀਕ ਮੁਕਰਰ ਕੀਤੀ ਗਈ ਹੈ, ਸੁਣਵਾਈ ਮੁਕਰਰ ਕੀਤੀ ਗਈ ਆ, ਜਿਹਦੇ ਵਿੱਚ ਇਹ ਜਾ ਕੇ ਆਪਣਾ ਪੱਖ ਰੱਖਣਗੇ। ਜੇ ਉਸ ਪੱਖ ਤੋਂ ਕੋਰਟ ਨਾ ਖੁਸ਼ ਹੁੰਦੀ ਹੈ, ਖਫਾ ਹੁੰਦੀ ਹੈ, ਤਾਂ ਫਿਰ ਮਾਮਲਾ ਜਿਹੜਾ ਉੱਥੇ ਜਾ ਸਕਦਾ ਜਿਹਦੀ ਆਪਾਂ ਗੱਲ ਕੀਤੀ ਆ। ਮਾਮਲਾ ਕੀ ਸੀਗਾ ਦੇਖੋ, ਕੁਛ ਅਧਿਆਪਕ ਜਥੇਬੰਦੀਆਂ ਇੱਥੇ ਪਹੁੰਚੀਆਂ ਸੀ, ਜਿਨ੍ਹਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ SSA ਸੀਗੇ, ਫਿਰ ਰਮਸਾ ਅਧਿਆਪਕ ਸੀਗੇ, ਜਿਨ੍ਹਾਂ ਨੇ ਦਸੰਬਰ 2018 ਨੂੰ ਸ਼ਾਇਦ ਇਹ ਹੁਕਮ ਪਾਇਆ ਸੀਗਾ ਕਿ ਭਾਈ ਇਹਨਾਂ ਨੂੰ ਤਨਖਾਹਾਂ ਜਾਰੀ ਕਰ ਦਿਓ। ਹੁਣ ਤਨਖਾਹਾਂ ਜਾਰੀ ਕਰਨ ਵਾਲਾ ਜਿਹੜਾ ਹੁਕਮ ਹੈ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹਨਾਂ ਨੇ ਪਾਇਆ ਸੀਗਾ ਦਸੰਬਰ 2018 ਦੇ ਵਿੱਚ, ਤਾਂ ਹੁਣ ਫਰਵਰੀ ਵੀ ਬੀਤਣ ਵਾਲੀ ਹੈ। ਤਾਂ ਫਿਰ ਜਦੋਂ ਇਹਨਾਂ ਨੇ ਹੁਕਮ ਮੰਨਿਆ ਹੀ ਨਹੀਂਗਾ ਤਾਂ ਉਹਨਾਂ ਨੇ ਜਾ ਕੇ ਇਸ ਹੁਕਮ ਦੀ ਅਦੂਲੀ ਦਾ ਕੇਸ ਪਾ ਦਿੱਤਾ। ਤਾਂ ਇਸ ਮਾਮਲੇ ਤੇ ਹੁਣ ਸਿੱਖਿਆ ਸਕੱਤਰ ਤੋਂ ਜਵਾਬ ਮੰਗਿਆ ਗਿਆ। ਤਾਂ ਇਹ ਹੁਕਮ ਅਦੂਲੀ ਵਾਲਾ ਮਾਮਲਾ ਜਿਹੜਾ ਇਹ ਭੈੜਾ ਹੀ ਹੁੰਦਾ, ਚੰਦਰਾ ਹੀ ਹੁੰਦਾ। ਜੇ ਕੱਲ 'ਚ ਪੈ ਜਾਏ ਤੇ ਫਿਰ ਬਹੁਤ ਮੁਸ਼ਕਿਲ ਹੁੰਦੀ ਆ। ਦੇਖਦੇ ਆ ਕਿ ਹੁਣ 14 ਮਾਰਚ ਵਾਲੇ ਦਿਨ ਕੀ ਵਜ੍ਹਾ ਹੁੰਦੀ ਆ ਜਾਂ ਫਿਰ ਕੀ ਲੈ ਜਾ ਹੁੰਦੀ ਆ। ਜੀ ਅਗਲੀ ਗੱਲ, ਬਲਾਚੌਰ ਪੁਲਿਸ ਸਿੱਖ ਨੌਜਵਾਨ ਤੇ ਨਵਾਂ ਮਾਮਲਾ ਪਾ ਕੇ ਆਪ ਸਵਾਲਾਂ ਦੇ ਘੇਰੇ ਵਿੱਚ ਉਲਝੀ ਆ। ਦੇਖੋ ਇਹ ਮਸਲਾ ਉਹੀ ਆ, ਜਿਹੜੇ 3 ਸਿੱਖ ਨੌਜਵਾਨਾਂ ਨੂੰ ਸਜ਼ਾ ਹੋਈ ਆ, ਉਮਰ ਕੈਦ ਹੋਈ ਆ ਸਾਹਿਤ ਰੱਖਣ ਦੇ ਦੋਸ਼ ਹੇਠ। ਤਾਂ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵਿਰੁੱਧ ਜਿਹੜੀ ਇੱਕ ਕਹਾਣੀ ਨਿਕਲਦੀ ਪਈ ਆ, ਬੜੀ ਦਿਲਚਸਪ ਆ, ਕਿਉਂਕਿ ਇਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਹੈਗਾ ਅਰਵਿੰਦਰ ਸਿੰਘ, ਜਿਹਦੇ ਤੇ ਮੇਰੇ ਖਿਆਲ ਦੇ ਨਾਲ 7 ਫਰਵਰੀ ਨੂੰ ਬਲਾਚੌਰ ਪੁਲਿਸ ਨੇ ਇੱਕ ਨਵਾਂ ਮਾਮਲਾ ਦਰਜ ਕੀਤਾ।
ਪੁਲਿਸ ਦਾ ਕਹਿਣਾ ਕਿ ਅਰਵਿੰਦਰ ਸਿੰਘ ਨੇ ਇੱਕ ਗੁਰਦੀਪ ਸਿੰਘ ਨਾਮੀ ਵਿਅਕਤੀ ਨੂੰ ਪਿਸਤੌਲ ਤੇ ਕਾਰਤੂਸ ਦਿੱਤੇ ਆ, ਜਦ ਕਿ ਹਕੀਕਤ ਇਹ ਆ ਕਿ ਅਰਵਿੰਦਰ ਸਿੰਘ ਹੈ ਜਿਹੜਾ ਉਹ ਜਦੋਂ ਤੋਂ ਅਰੈਸਟ ਆ ਉਦੋਂ ਤੋਂ ਲੈ ਕੇ ਹੁਣ ਤੱਕ ਜੇਲ੍ਹ ਦੇ ਵਿੱਚ ਆ, ਭਾਵੇਂ ਆ ਕਿ 16 ਤੋਂ ਲੈ ਕੇ ਹੁਣ ਤੱਕ ਉਹ ਜੇਲ੍ਹ ਦੇ ਵਿੱਚ ਆ। ਇਹਦਾ ਮਤਲਬ ਆ ਕਿ ਫਿਰ ਜੇਲ੍ਹ ਦੇ ਵਿੱਚੋਂ ਵੀ ਕਾਰਤੂਸ ਤੇ ਪਿਸਤੌਲ ਘੱਲੀ ਜਾਂਦਾ ਸੀਗਾ। ਤੇ ਜੇ ਜੇਲ੍ਹ ਦੇ ਵਿੱਚੋਂ ਹੀ ਘੱਲੀ ਜਾਂਦਾ ਸੀਗਾ ਕਿ ਚੈੱਕ ਕਰਨਾ ਚਾਹੀਦਾ ਫਿਰ ਜਾ ਕੇ ਇਹਨੇ ਫੈਕਟਰੀ ਤੇ ਨਹੀਂ ਲਾ ਲਈ ਉੱਥੇ, ਕਿ ਸਾਰਾ ਕੁਝ ਉੱਥੇ ਹੀ ਬਣਾਈ ਜਾਂਦੇ ਆ, ਮੋਬਾਈਲ ਫੋਨ ਵੀ ਉੱਥੇ ਬਣਾਈ ਜਾਂਦੇ ਆ, ਸਿਮਾਂ ਵੀ ਉੱਥੇ ਬਣਾਈ ਜਾਂਦੇ ਆ, ਤੇ ਫਿਰ ਅਸਲਾ ਵੀ ਉੱਥੇ ਬਣਨਾ ਸ਼ੁਰੂ ਹੋ ਗਿਆ। ਸੋ ਇਹ ਇੱਕ ਬਹੁਤ ਵੱਡਾ ਸਵਾਲ ਹੈ। ਹੁਣ ਇੱਕ ਬਹੁਤ ਵੱਡੇ ਅੰਗਰੇਜ਼ੀ ਅਖਬਾਰ ਨੇ ਅੱਜ ਇਹਦੀ ਰਿਪੋਰਟਿੰਗ ਵੀ ਕੀਤੀ ਆ। ਉਹ ਜਿਹੜਾ DSP ਸੀਗਾ ਜਦੋਂ ਉਹਦਾ ਪੱਖ ਲਿਆ ਗਿਆ, ਉਹ ਕਹਿੰਦਾ ਕਿ ਨਹੀਂ ਜੀ ਉਦੋਂ ਬਾਹਰ ਸੀਗਾ। ਉਹ ਕਹਿੰਦੇ ਕਿ ਕਮਾਲ ਦੀ ਗੱਲ ਆ ਕਿ ਜਦੋਂ ਤੋਂ ਉਹ ਅਰੈਸਟ ਹੋਇਆ ਹੁਣ ਤੱਕ ਉਹ ਜੇਲ੍ਹ ਦੇ ਵਿੱਚ ਆ, ਤੁਸੀਂ ਕਿਵੇਂ ਕਹਿੰਦੇ ਹੋ ਕਿ ਬਾਹਰ? ਕਹਿੰਦਾ ਨਹੀਂ, ਤੁਹਾਨੂੰ ਕੀ ਪਤਾ, ਮੈਨੂੰ ਪਤਾ ਬਾਹਰ ਸੀਗਾ। ਤੇ ਬਾਅਦ ਦੇ ਵਿੱਚ SSP ਦਾ ਜਦੋਂ ਵਰਜਨ ਲਿਆ ਗਿਆ, SSP ਸਾਹਿਬ ਕਹਿੰਦੇ ਕਿ ਨਹੀਂ ਉਹ ਜੇਲ੍ਹ 'ਚ ਹੀ ਆਪਣੀਆਂ ਗਤੀਵਿਧੀਆਂ ਚਲਾ ਰਿਹਾ। ਹੁਣ ਦੇਖੋ ਕੰਟਰਾਡਿਕਟਰੀ ਸਟੇਟਮੈਂਟ ਆ ਕਿ DSP ਕਹਿੰਦਾ ਕਿ ਨਹੀਂ ਜੀ ਬਾਹਰ ਸੀਗਾ, ਮੈਂ ਤੁਹਾਨੂੰ ਕਹੀ ਜਾਂਦਾ ਬਾਹਰ ਸੀਗਾ, ਤੇ ਜਿਹੜਾ SSP ਆ ਉਹ ਕਹਿੰਦਾ ਕਿ ਮੈਨੂੰ ਨਹੀਂ ਪਤਾ DSP ਨੇ ਤੁਹਾਨੂੰ ਕੀ ਕਿਹਾ, ਪਰ ਉਹ ਬੰਦਾ ਜੇਲ੍ਹ ਤੋਂ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਸੀਗਾ। ਤਾਂ ਜਿਹੜੀ ਪੁਲਿਸ ਦੀ ਕਹਾਣੀ ਇੱਥੇ ਇਹੋ ਜਿਹੀ ਨਿਕਲੀ ਆ ਕਿ ਜਿਹੜੇ ਬੰਦੇ ਨੂੰ ਉਮਰ ਕੈਦ ਸੁਣਾਈ ਗਈ ਆ ਉਹਦੇ ਤੇ ਇੱਕ ਕੇਸ ਹੋਰ ਪਾ ਦਿੱਤਾ ਗਿਆ ਜਦੋਂ ਉਹਨੂੰ ਉਮਰ ਕੈਦ ਸੁਣਾਈ ਜਾ ਚੁੱਕੀ ਸੀ ਉਸ ਤੋਂ ਬਾਅਦ। ਤਾਂ ਇਹੋ ਜਿਹੀ ਪੁਲਿਸ ਦੀ ਕਹਾਣੀ ਤੋਂ ਪਹਿਲੀ ਕਹਾਣੀ ਆ ਜਿਹੜੀ, ਉਹ ਜੇ ਆਪਾਂ ਰਲਾ ਕੇ ਦੇਖੀਏ ਤੇ ਫਿਰ ਦੋਨਾਂ ਦੇ ਵਿੱਚ ਇੱਕ ਸਮਾਨਾਂਤਰ ਚੀਜ਼ ਚੱਲਦੀ ਨਜ਼ਰ ਆਉਂਦੀ ਆ, ਉਹ ਆ ਕਿ ਹੇਰ ਫੇਰ ਜੋੜ ਤੋੜ। ਤਾਂ ਫਿਰ ਪਹਿਲੀ ਕਹਾਣੀ ਤੇ ਕਿੰਨਾ ਕੁ ਯਕੀਨ ਕਰੋਗੇ, ਦੂਜੀ ਕਹਾਣੀ ਤੇ ਕਿੰਨਾ ਕੁ ਯਕੀਨ ਕਰੋਗੇ? ਕੁੱਲ ਮਿਲਾ ਕੇ ਕਹਾਣੀ ਹੈ ਜਿਹੜੀ ਪਾਣੀ 'ਚ ਮਧਾਣੀ ਆ। ਪਰ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਜਿਸ ਤਰ੍ਹਾਂ ਦੀ ਸਜ਼ਾ ਸਖਤ ਦਿੱਤੀ ਗਈ ਆ, ਲੱਗਦਾ ਇਹ ਕਿ ਉਹਨਾਂ ਨੂੰ ਜਦੋਜਹਿਦ ਕਾਫੀ ਕਰਨੀ ਪਊਗੀ, ਪਰ ਅੱਪਰ ਕੋਰਟ 'ਚੋਂ ਰਾਹਤ ਜ਼ਰੂਰ ਮਿਲੂਗੀ ਜਿਸ ਤਰ੍ਹਾਂ ਦਾ ਕੇਸ ਬਣਦਾ ਨਜ਼ਰ ਆਉਂਦਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਜੈਤੋ ਲਾਗੇ ਨੂੰਹ ਨਾਲ ਵਿਆਹ ਕਰਾਉਣ ਲਈ ਪਿਓ ਨੇ ਪੁੱਤ ਦੇ ਕੀਤੇ ਕਈ ਟੋਟੇ। ਲੋਕੀ ਕਹਿੰਦੇ ਆ ਕਿ ਕਲਯੁਗ ਹੈ, ਮੈਂ ਕਹਿੰਦਾ ਕਿ ਜਲਯੁਗ ਹੈ, ਜਿਹਦੇ ਵਿੱਚ ਸਾਰੇ ਰਿਸ਼ਤੇ ਜਲੀ ਜਾਂਦੇ ਆ, ਸੜੀ ਜਾਂਦੇ ਆ। ਸਹੀ ਗੱਲ। ਦੇਖੋ ਕਿ ਇਤੋਂ ਵੱਡਾ ਹੁਣ ਕੀ ਇਸ ਸਮਾਜ ਦੇ ਵਿੱਚ ਗਰਕਣਾ ਹੋਊਗਾ। ਇਹ ਘਟਨਾ ਜੈਤੋਂ ਦੇ ਲਾਗੇ ਇੱਕ ਪਿੰਡ ਦੀ ਆ, ਜਿੱਥੇ 62 ਸਾਲਾ ਵਿਅਕਤੀ ਦੇ ਆਪਣੀ ਨੂੰਹ ਨਾਲ ਨਜਾਇਜ਼ ਤਾਲੁਕਾਤ ਸੀਗੇ। ਫਿਰ ਉਹਨੇ ਆਪਣੇ ਸੁੱਤੇ ਪਏ ਬੇਟੇ ਨੂੰ ਮਾਰਿਆ, ਕਿਉਂਕਿ ਦੋਨੇ ਇੱਕੋ ਕਮਰੇ 'ਚ ਰਹਿੰਦੇ ਸੀ, ਗਰੀਬ ਜਿਹਾ ਘਰ ਸੀਗਾ, ਮੁੰਡਾ ਨਸ਼ਾ ਪੱਤਾ ਕਰਦਾ ਸੀਗਾ, ਦੋਨੇ ਇੱਕੋ ਘਰ 'ਚ ਸੀ। ਕਿਉਂਕਿ ਜਿਹੜਾ ਉਹ ਪਿਓ ਸੀਗਾ ਉਹਦੀ ਘਰ ਵਾਲੀ ਯਾਨੀ ਮੁੰਡੇ ਦੀ ਮਾਂ ਸੀ ਜਿਹੜੀ, ਉਹ ਤੇ ਲੜ ਖੋਲ ਕੇ ਗਈ ਸੀ ਆਪਣੀ ਕੁੜੀ ਦੇ ਕੋਲ। ਜਿਹੜਾ ਦੂਜਾ ਸੀਗਾ ਉਹਨੂੰ ਉਹਨੇ ਆਸੇ ਪਾਸੇ ਕਰ ਦਿੱਤਾ। ਲਾਸ਼ ਨੂੰ ਫਿਰ ਉਹਨੇ ਛੋਟਾ ਛੋਟਾ ਕਰਕੇ ਗੱਟਿਆਂ 'ਚ ਪਾ ਲਿਆ। ਇੱਕ ਗੱਟਾ, ਇੱਕ ਤੋੜਾ ਜਿਹੜਾ ਸੀਗਾ ਉਹ ਜਾ ਕੇ ਛੱਪੜ ਦੇ ਇੱਕ ਡੱਗ 'ਚ ਸੁੱਟ ਆਇਆ। ਦੂਜਾ ਜਦੋਂ ਲੈਣ ਆਇਆ ਤਾਂ ਫਿਰ ਰੌਲਾ ਪੈ ਗਿਆ, ਕਿਸੇ ਨਾ ਕਿਸੇ ਨੇ ਵੇਖ ਲਿਆ। ਉਸ ਤੋਂ ਬਾਅਦ ਸਾਰੀ ਇਹ ਪੋਲ ਖੁੱਲ ਗਈ। ਤੇ ਇਹ ਮਾਮਲਾ ਜਿਹੜਾ ਉਹ ਦੇਖ ਲਓ ਕਿ ਕਿੰਨਾ, ਉਹ ਜਿਵੇਂ ਕਿਹਾ ਸੀਗਾ ਨਾ ਲਾਲ ਚੰਦ ਯਮਲਾ ਜੱਟ ਨੇ ਇੱਕ ਗੀਤ ਦੇ ਵਿੱਚ ਕਿ ਚਿੱਟੇ ਹੋ ਗਏ ਲਹੂ ਭਰਾਵੋ, ਚਿੱਟੇ ਹੋ ਗਏ ਲਹੂ। ਅਸੀਂ ਨਿੱਕੇ ਨਿੱਕੇ ਹੁੰਦੇ ਸੋਚਦੇ ਹੁੰਦੇ ਕਿ ਜਦੋਂ ਸਾਡੇ ਬਲੇਡ ਵੱਜਦਾ ਕਲਮ ਘੜਦੇ ਆ ਤੇ ਉਦੋਂ ਤੇ ਲਾਲ ਨਿਕਲਦਾ, ਲਾਲ ਰੱਤਾ ਲਹੂ ਨਿਕਲਦਾ, ਚਿੱਟਾ ਲਹੂ। ਇਹ ਭਾਈ ਕੀ ਗਾਣੇ ਗਾਈ ਜਾਂਦਾ। ਤਾਂ ਹੁਣ ਪਤਾ ਲੱਗਦਾ ਕਿ ਉਸ ਗਾਣੇ ਦੇ ਅਰਥ ਕੀ ਸੀ। ਜੀ ਵਾਕਿਆ ਬਹੁਤ ਹੀ ਜ਼ਿਆਦਾ ਗਰਕਣਾ ਜਿਹੜਾ ਹੈ ਇਸ ਸਮਾਜ ਦੇ ਵਿੱਚ ਆ ਚੁੱਕਾ ਆ। ਪਤਾ ਨਹੀਂ ਕਦੋਂ ਸੁਧਾਰ ਵਾਲੇ ਪਾਸੇ ਨੂੰ ਤੁਰਾਂਗੇ। ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਜਿਹੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID